रफ्ता रफ्ता वो मेरी हस्ती के सामा हो गए। पहले जा फिर जाने जा फिर जाने जाना हो गए। रफ्ता रफ्ता वो मेरी हस्ती के सामा हो गए। ਸਾਡਾ ਪਿੰਡ ਜੀ ਕਾਮੋ ਕੀ ਮੰਡੀ ਦੇ ਲਾਗੇ ਹੈਗਾ ਚੰਡਾਲਾ, ਉੱਥੋਂ 2-3 ਕਿਲੋਮੀਟਰ ਹੈ ਤੇ ਉੱਥੋਂ ਗਏ ਸਾਂ। ਸਾਡੇ ਦਾਦੇ ਦਾ ਨਾਂ ਸੀ ਕਰਮਚੰਦ ਵਿਰਕ ਤੇ ਜਿਹੜੇ ਸਾਡੇ ਘਰ 'ਚ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਨਾਂ ਤੋਂ ਕੋਈ ਨਹੀਂ ਜਾਂਦਾ, ਉਹਨਾਂ ਨੂੰ ਕਰਮਚੰਦੀਏ ਕਹਿੰਦੇ ਨੇ। 95 ਵਿੱਚ ਗਿਆ ਸੀ, ਜਥੇ 'ਚ ਆਇਆ ਸੀ ਉਦੋਂ ਮੈਂ ਦਿੱਲੀ ਪੁਲਿਸ ਵਿੱਚ ਹੈਡ ਕਾਂਸਟੇਬਲ ਸੀ, ਤਾਂ ਉਦੋਂ ਮੈਂ ਵੀਜ਼ਾ ਲਗਵਾ ਕੇ ਆਇਆ ਸੀ। ਲੇਕਿਨ ਮੈਂ ਆਪਣੇ ਪਿੰਡ ਤੱਕ ਨਹੀਂ ਪਹੁੰਚ ਸਕਿਆ ਕਿਉਂਕਿ ਮੇਰੇ ਕੋਲ ਪਰਮਿਸ਼ਨ ਨਹੀਂ ਸੀ। ਚੀਜ਼ ਜਦੋਂ ਮੈਂ ਪਹਿਲਾਂ ਆਇਆ ਸੀ ਤੇ ਮੈਂ ਕੋਈ ਕੁਝ ਸਮਾਨ ਖਰੀਦਿਆ। ਮੈਨੂੰ ਸੰਗੀਤ ਦਾ ਥੋੜ੍ਹਾ ਸ਼ੌਕ ਹੈ, ਗਜ਼ਲਾਂ ਵਗੈਰਾ ਦੀਆਂ। ਮੈਂ ਉਦੋਂ ਕੈਸਟਾਂ ਚੱਲਦੀਆਂ ਸੀ ਤੇ ਕਿਸੇ ਨੇ ਮੇਰੇ ਤੋਂ ਕੈਸਟ ਦੇ ਪੈਸੇ ਨਹੀਂ ਲਏ, 5-7 ਕੈਸਟਾਂ। ਕਹਿੰਦੇ ਨਹੀਂ ਆ ਤੁਸੀਂ ਸਾਡੇ ਭਰਾ ਹੋ, ਇਹ ਕੋਈ ਗੱਲ ਦੇ, ਸ਼ਰਬਤ ਪੀਓ, ਚਾਹ ਪੀਓ, ਮਤਲਬ ਕਿ ਇੰਨਾ ਮਾਣ ਤਾਣ ਦਿੰਦੇ ਆ ਕਿ ਉਹ ਕਾਬਲੇ ਤਾਰੀਫ ਹੈ। ਬੇਲੀਓ, ਮੈਂ ਤੁਹਾਡਾ ਪ੍ਰੌਣਚਾਰਕ ਮੀਆਂ ਆਸਫ ਅਲੀ ਤੇ ਮੇਰੇ ਨਾਲ ਮੌਜੂਦ ਹੈ ਇਸ ਟਾਈਮ ਇੱਕ ਸਰਦਾਰ ਨਾਲ ਗੱਲ ਕਰਦੇ ਹਾਂ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਜਸਵਿੰਦਰ ਸਿੰਘ ਵਿਰਕ। ਕਿੱਥੋਂ ਆਏ ਹੋ ਤੁਸੀਂ? ਅਸੀਂ ਆਏ ਤਾਂ ਪੰਜਾਬ ਤੋਂ ਆ ਮੈਂ, ਲੇਕਿਨ ਦਿੱਲੀ ਪੁਲਿਸ ਵਿੱਚ ਡਿਊਟੀ ਕਰਦਾ ਸੀ, ਇਮੀਗ੍ਰੇਸ਼ਨ ਵਿੱਚ ਇਹਨੂੰ ਕਰਦਾ। ਅੱਛਾ। ਤਾਂ ਉਸ ਹੁਣ ਮੈਂ ਦਿੱਲੀ ਤੋਂ ਆਇਆ। ਇਹ ਮੇਰਾ ਭਤੀਜਾ ਹੈ ਬਲਜੀਤ ਸਿੰਘ ਵਿਰਕ, ਇਹ ਪੰਜਾਬ ਤੋਂ ਸਾਡੇ ਪਿੰਡੋਂ ਆਇਆ। ਅੱਛਾ। ਸਾਡੀ ਪੈੜੀ ਉੱਥੇ ਕਾਫੀ ਹੈਗੀ ਜਿਹੜੀ ਇੱਥੋਂ ਸਾਨੂੰ ਅਲਾਟ ਹੋਈ ਸੀ ਜਦੋਂ ਅਸੀਂ ਪਾਕਿਸਤਾਨ ਚੋਂ ਗੁਜਰਾਂਵਾਲੇ ਜ਼ਿਲ੍ਹੇ ਚੋਂ ਗਏ ਸੀ। ਅੱਛਾ, ਪਾਕਿਸਤਾਨ ਚੋਂ ਕਿੱਥੋਂ ਗਏ ਸੀ ਤੁਸੀਂ? ਸਾਡਾ ਪਿੰਡ ਜੀ ਕਾਮੋ ਕੀ ਮੰਡੀ ਦੇ ਲਾਗੇ ਹੈਗਾ ਚੰਡਾਲਾ, ਉੱਥੋਂ 2-3 ਕਿਲੋਮੀਟਰ ਹੈ ਤੇ ਉੱਥੋਂ ਗਏ ਸਾਂ। ਸਾਡੇ ਦਾਦੇ ਦਾ ਨਾਂ ਸੀ ਕਰਮਚੰਦ ਵਿਰਕ ਤੇ ਜਿਹੜੇ ਸਾਡੇ ਘਰ 'ਚ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਨਾਂ ਤੋਂ ਕੋਈ ਨਹੀਂ ਜਾਂਦਾ, ਉਹਨਾਂ ਨੂੰ ਕਰਮਚੰਦੀਏ ਕਹਿੰਦੇ ਨੇ। ਅੱਛਾ, ਕਰਮਚੰਦੀਏ ਕਹਿੰਦੇ ਆ। ਉਹਨਾਂ ਦੀ ਹੱਲ ਪਈ ਹੋਈ ਹੈ ਕਿਹੜੇ ਘਰ ਜਾਣਾ ਜੀ, ਕਰਮਚੰਦੀਆਂ ਦੇ। ਅੱਛਾ। ਕਿਉਂਕਿ ਸਾਡੇ ਦਾਦਾ ਜੀ ਬਹੁਤ ਵਧੀਆ ਬੰਦੇ ਸਨ ਤੇ ਕਈ ਉਹਨਾਂ ਨੇ ਗਰੀਬਾਂ ਬੱਚਿਆਂ ਦੀ ਸ਼ਾਦੀਆਂ ਵੀ ਕੀਤੀਆਂ ਸੀ। ਅੱਛਾ। ਉਹਨਾਂ ਦਾ ਨਾਮ ਬਹੁਤ ਚੱਲਦਾ ਤੇ 8 ਮਰਬੇ ਜ਼ਮੀਨ ਸੀ ਉੱਥੇ, 200 ਕਿੱਲਾ, ਇੱਥੇ ਗੁਜਰਾਂਵਾਲੇ ਜ਼ਿਲ੍ਹੇ 'ਚ ਪਿੰਡ ਚੰਡਾਲੇ ਵਿੱਚ। ਪਿੰਡ ਚੰਡਾਲੇ 'ਚ? ਹਾਂਜੀ ਹਾਂਜੀ। ਤੇ ਸਾਨੂੰ ਫਿਰ ਉਸੇ ਪੰਜਾਬ 80 ਕਿੱਲੇ ਮਿਲੀ ਸੀ ਇਹਦੇ ਬਦਲੇ, ਜਿਹੜੀ ਸਾਡੇ ਕੋਲ ਹੈ ਇਸ time। ਅੱਛਾ। ਜਿਹੜੇ ਆਪਣਾ ਇੰਡੀਆ ਵਾਲਾ ਪੰਜਾਬ 'ਚ ਜਦੋਂ ਹੋਇਆ। ਤੇ ਕਦੀ ਮੁੜ ਕੇ ਗਏ ਵੀ ਹੋ ਆਪਣੇ ਪਿੰਡ? ਮੈਂ 95 ਵਿੱਚ ਗਿਆ ਸੀ, ਜਥੇ 'ਚ ਆਇਆ ਸੀ ਉਦੋਂ ਮੈਂ ਦਿੱਲੀ ਪੁਲਿਸ ਵਿੱਚ ਹੈਡ ਕਾਂਸਟੇਬਲ ਸੀ, ਤਾਂ ਉਦੋਂ ਮੈਂ ਵੀਜ਼ਾ ਲਗਵਾ ਕੇ ਆਇਆ ਸੀ। ਲੇਕਿਨ ਮੈਂ ਆਪਣੇ ਪਿੰਡ ਤੱਕ ਨਹੀਂ ਪਹੁੰਚ ਸਕਿਆ ਕਿਉਂਕਿ ਮੇਰੇ ਕੋਲ ਪਰਮਿਸ਼ਨ ਨਹੀਂ ਸੀ। ਅੱਛਾ। ਮੈਂ ਸਿਰਫ ਕਾਮੋ ਕੀ ਮੰਡੀ, ਉੱਥੇ ਮੇਰੇ ਦੋਸਤ ਨੇ ਖੋਖਰ ਟੈਂਟ ਹਾਊਸ ਵਾਲਾ, ਉਹਨੂੰ ਮਿਲ ਮਿਲਾ ਕੇ ਤੇ ਹੋਰ ਫਿਰ ਵਾਪਸ ਆ ਅਸੀਂ ਚਲੇ ਗਏ ਸੀ। ਲੇਕਿਨ ਇਸ ਤਰ੍ਹਾਂ ਨਾਲ ਫਿਰ ਲਾਅ ਬ੍ਰੇਕ ਹੋ ਜਾਂਦਾ। ਦਿਲ ਤੇ ਬੜਾ ਕਰਦਾ ਹੁਣ ਵੀ ਜਾਈਏ, ਪਰ ਤੁਸੀਂ ਸਾਨੂੰ ਅੰਦਰ ਡੱਕ ਦਿਓਗੇ, ਸਾਨੂੰ ਪਤਾ ਹੈ। ਨਹੀਂ, ਗੱਲ ਠੀਕ ਹੈ। ਦੇਖੋ, ਜਿਹੜਾ ਕਾਨੂੰਨ ਆ ਉਹ ਕਾਨੂੰਨ ਆ। ਬੰਦਾ ਕੋਸ਼ਿਸ਼ ਤੇ ਕਰਦਾ ਕਿ ਚੋਰੀ ਛੁਪੇ ਚੱਕਰ ਲਾ ਲਈਏ, ਪਰ ਮੇਰਾ ਖਿਆਲ ਆ ਨਹੀਂ ਜਾਣਾ ਚਾਹੀਦਾ ਕਿਉਂਕਿ ਕੋਈ ਪਤਾ ਨਹੀਂ ਕਿਸ ਟਾਈਮ ਕੀ ਹਾਲਾਤ ਹੋਣ, ਕੀ ਮਾਮਲਾਤ ਹੋਣ। ਇੱਥੇ ਤੇ ਵੱਡੇ ਵੱਡੇ ਮੁਲਕਾਂ 'ਚ ਮਸਾਇਲ ਬਣ ਜਾਂਦੇ ਆ। ਸਹੀ ਗੱਲ ਹੈ। ਤੇ ਮੈਂ ਤਾਂ ਖੁਦ ਵੀ ਕਾਨੂੰਨ ਦੀ ਡਿਊਟੀ ਕੀਤੀ ਹੈ ਨਾ, ਇਸ ਵਜ੍ਹਾ ਦੇ ਨਾਲ। ਨਹੀਂ ਜੀ, ਕਾਨੂੰਨ ਦੀ ਨਹੀਂ, ਮੈਂ ਤੇ ਹਰ ਦੋਸਤ ਨੂੰ ਇਹੀ ਕਹਿੰਦਾ ਹੁੰਦਾ, ਜਿਹੜੇ ਲੋਕ ਵੀ ਉੱਧਰੋਂ ਆਉਂਦੇ ਆ, ਜਿਹੜੇ ਭੈਣਾਂ ਭਰਾ ਸਾਡੇ ਆਉਂਦੇ ਆ, ਬਸ ਕਰ ਪੁੱਛਦੇ ਆ ਕਿ ਅਸੀਂ ਚੱਕਰ ਲਾਇਆ ਹੀ, ਮੈਂ ਕਹਿੰਦਾ ਉਹਨਾਂ ਨਾ ਜਾਣਾ। ਤੁਹਾਨੂੰ ਕੋਈ ਕਹੇਗਾ ਵੀ, ਮਸ਼ਵਰਾ ਦੇਗਾ ਵੀ ਤੇ ਨਾ ਮੰਨੋ, ਉਹਦੀ ਗੱਲ ਕੋਈ ਜ਼ਰੂਰਤ ਨਹੀਂ ਹੈਗੀ। ਜਦ ਵੀਜ਼ਾ ਨਹੀਂ ਹੈਗਾ, ਕੋਈ ਐਸਾ ਗੈਰ ਕਾਨੂੰਨੀ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ। ਸਾਡੀ ਇੱਕ ਬੇਨਤੀ ਵੀ ਤਾਂ ਆਪਣੀ ਸਰਕਾਰ ਤੱਕ ਪਹੁੰਚਾ ਸਕਦੇ ਹੋ ਨਾ ਤੁਸੀਂ, ਇਹ ਮੀਡੀਆ ਦੇ ਜ਼ਰੀਏ। ਉਹਨਾਂ ਨੂੰ ਇਹ ਕਹੋ ਕਿ ਜਿਹੜੇ ਇੱਧਰੋਂ ਵਿਚਾਰੇ ਗਏ ਸੀ ਨਾ, ਦੇਸ਼ ਛੱਡ ਕੇ, ਆਪਣੇ ਘਰ-ਬਾਰ ਛੱਡ ਕੇ, ਉਹਨਾਂ ਨੂੰ ਇੱਕ ਦਿਨ ਦੀ ਪਰਮਿਸ਼ਨ ਦੇ ਦਿਆ ਕਰੋ ਵੀ ਆਪਣੇ ਲਾਗੇ ਜਾ ਕੇ ਜਿਹੜਾ ਹੈ ਗੁਰਦੁਆਰਿਆਂ ਦੇ ਕੋਲੇ ਜਿਹਨਾਂ ਦੇ ਪਿੰਡ ਨੇ, ਸਵੇਰੇ ਜਾਣ ਸ਼ਾਮੀ ਆ ਜਾਣ, ਨਾਈਟ ਸਟੇ ਆਪਣੇ ਉੱਥੇ ਹੀ ਕਰ ਲੈਣਾ ਗੁਰਦੁਆਰੇ ਵਿੱਚ ਹੀ ਆ ਕੇ ਜੱਥੇ ਨਾਲ। ਲੇਕਿਨ 5-7 ਘੰਟਿਆਂ ਦੀ ਪਰਮਿਸ਼ਨ ਅਗਰ ਮਿਲ ਜੇ ਤਾਂ ਸਾਡੀਆਂ ਜਿਹੜੀਆਂ ਖਾਹਿਸ਼ਾਂ ਨੇ, ਠੀਕ ਹੈ ਜੀ, 60 ਸਾਲਾਂ ਤੋਂ ਦੱਬੀਆਂ ਹੋਈਆਂ, ਆਪਣਾ ਵਤਨ, ਆਪਣਾ ਜਿਹੜੀ ਸਾਡੀ ਅਸਲੀ ਜਗ੍ਹਾ ਹੈ ਜਿੱਥੇ ਸਾਡੇ ਜੰਮਪਲ ਨੇ, ਸਾਡੇ ਬਜ਼ੁਰਗ ਆ, ਠੀਕ ਹੈ ਜੀ, ਕਮ ਸੇ ਕਮ ਉਹ ਤਾਂ ਨਹੀਂ ਵੇਖ ਸਕੇ, ਉਹਦੇ ਹੁਣ ਗੁਜ਼ਰ ਚੁੱਕੇ ਨੇ। ਅਸੀਂ ਤੇ ਉਹਨਾਂ ਜਿਹੜੇ ਪੋਤੇ ਪੜੋਤੇ ਹੈਗੇ ਆ, ਅਸੀਂ ਤਾਂ ਜਾ ਕੇ ਆਪਣਾ ਵੇਖੀਏ। ਨਹੀਂ, ਅਸਲ 'ਚ ਨਾ ਉਹਦੀ ਇੱਕ ਵਜ੍ਹਾ ਹੈ ਕਿਉਂਕਿ 2-4 ਲੋਕ ਹੋਣ ਤੇ ਦਿੱਤੀ ਜਾ ਸਕਦੀ ਇਜਾਜ਼ਤ। ਹੁਣ ਜਿੱਦਾਂ ਪਿਛਲੀ ਵਾਰੀ 7000 ਦਾ ਜੱਥਾ ਸੀ, ਇਸ ਵਾਰੀ 2800 ਦਾ, ਤੇ ਐਵੇਂ ਗੁਰਪੁਰਬ ਤੇ ਵੀ ਬਾਬਾ ਜੀ
ਗੁਰੂ ਨਾਨਕ ਜੀ ਦੇ ਜਨਮ ਦਿਨ ਦੇ ਮੌਕੇ ਤੇ ਵੀ ਇੱਦਾਂ ਹੀ ਹਜ਼ਾਰਾਂ ਦਾ ਹੁੰਦਾ ਜੱਥਾ, ਤੇ ਉਹ ਉਹਨਾਂ ਨੂੰ ਫਿਰ ਲੁੱਕ ਆਫਟਰ ਕਰਨਾ, ਦੇਖਣਾ, ਕੱਲੇ ਕੱਲੇ ਪਿੰਡ ਦਾ ਪੂਰਾ ਇੱਕ ਬਣਾਉਣਾ, ਸ਼ੈਡਿਊਲ ਬਣਾਉਣਾ ਬੜਾ ਲੰਮਾ ਚੌੜਾ ਮਸਲਾ। ਦੂਜਾ ਇਹ ਹੈ ਕਿ ਪਤਾ ਨਹੀਂ ਹੁੰਦਾ ਨਾ ਹਾਲਾਤ ਕੀ ਹੋ ਜਾਣ, ਹਾਲਾਂਕਿ ਅਮਨ ਆ, ਸਕੂਨ ਆ, ਪਰ ਫਿਰ ਵੀ ਕੋਈ ਖੁਦਾ ਨਾ ਖਾਸਤਾ ਅਬੀ ਨਬੀ ਹੋ ਜਾਵੇ ਮਸਾਇਲ, ਤੇ ਉਹਦਾ ਤਰੀਕੇਕਾਰ ਇੱਕ ਰੱਖਿਆ ਹੋਇਆ ਸੀ ਇਹਨਾਂ ਨੇ। ਪਾਕਿਸਤਾਨ ਤੇ ਇੰਡੀਆ ਨੇ ਪਹਿਲੇ ਇੱਕ MOU ਵੀ ਸਾਈਨ ਕੀਤਾ ਸੀ, ਪਾਕਿਸਤਾਨ ਕਰਦਾ ਰਿਹਾ ਉੱਤੇ ਅਮਲ, ਕਿ 70 ਸਾਲ ਤੋਂ ਉੱਤੇ ਦੇ ਜਿਹੜੇ ਸੀਗੇ ਸਿਟੀਜ਼ਨ ਉਹਨਾਂ ਨੂੰ ਉਹਨਾਂ ਦੇ ਦੇ ਰਹੇ ਸੀ ਇਜਾਜ਼ਤ। ਪਰ ਇਹ ਸਾਡੀ ਬੇਨਤੀ ਆ, ਸਾਡੀ ਦੋਵਾਂ ਹਕੂਮਤਾਂ ਤੋਂ ਵੀ, ਚੜ੍ਹਦੇ ਪੰਜਾਬ ਤੋਂ ਵੀ ਅਸੀਂ ਇਹੀ ਕਰਦੇ ਹਾਂ। ਜੱਥੇ ਨਾਲ ਠੀਕ ਆ, ਪੋਸੀਬਲ ਨਹੀਂ ਹੈ, ਮੁਸ਼ਕਿਲ ਆ, ਪਰ ਉਸ ਤੋਂ ਇਲਾਵਾ ਜਿਹੜੇ ਲੋਕ ਇੱਧਰੋਂ ਉੱਧਰ ਗਏ ਆ ਜਾਂ ਉੱਧਰੋਂ ਇੱਧਰ ਆਏ ਹੋਏ ਆ, ਉਹਨਾਂ ਨੂੰ ਉੱਧਰ ਜਾਣ ਦੀ ਜਾਂ ਇੱਧਰ ਆਉਣ ਦੀ ਜਿਹੜੀ ਆ ਸਪੈਸ਼ਲ ਕੋਈ ਪਰਮਿਟ ਜਾਰੀ ਕੀਤਾ ਜਾਵੇ, ਕੋਈ ਸਪੈਸ਼ਲ ਵੀਜ਼ਾ ਹੋਵੇ, ਕੋਈ ਸਪੈਸ਼ਲ ਇਜਾਜ਼ਤਨਾਮਾ ਹੋਵੇ ਤਾਂ ਕਿ ਉਹ ਆ ਜਾ ਸਕਣ। ਤੇ ਬਾਕੀ ਤੁਹਾਨੂੰ ਪਾਕਿਸਤਾਨ ਕਿਹਦਾ ਲੱਗਦਾ? ਪਾਕਿਸਤਾਨ ਸਾਨੂੰ ਬਹੁਤ ਹੀ ਵਧੀਆ ਲੱਗਦਾ, ਕਿਉਂਕਿ ਸਾਡੀ ਸਾਡੀਆਂ ਜੜ੍ਹਾਂ ਤੇ ਇੱਥੇ ਸ਼ੁਰੂ ਹੋਈਆਂ ਸਨ ਨਾ। ਉਹ ਤਾਂ ਚਲੋ ਹਕੂਮਤਾਂ ਦੇ ਮਸਲਿਆਂ ਦੇ ਵਿੱਚ ਅਸੀਂ ਛੱਡਣਾ ਪਿਆ ਦੇਸ਼, ਪਰ ਸਾਨੂੰ ਬਹੁਤ ਵਧੀਆ ਇੱਥੇ ਜਦੋਂ ਅਸੀਂ ਆਉਂਦੇ ਹਾਂ, ਇੱਥੋਂ ਦੀ ਜੋ ਹੈ ਪਬਲਿਕ ਹੈ ਬੜਾ ਪਿਆਰ ਦਿੰਦੀ ਹੈ, ਬੜਾ ਇੱਜ਼ਤ ਕਰਦੀ ਹੈ, ਤੇ ਕਹਿਣ ਦਾ ਮਤਲਬ ਇੰਨਾ ਪਿਆਰ ਕਰਦੇ ਕਿ ਮਤਲਬ ਕਿਸੇ ਚੀਜ਼ ਜਦੋਂ ਮੈਂ ਪਹਿਲਾਂ ਆਇਆ ਸੀ ਤੇ ਮੈਂ ਕੋਈ ਕੁਝ ਸਮਾਨ ਖਰੀਦਿਆ, ਮੈਨੂੰ ਸੰਗੀਤ ਦਾ ਥੋੜ੍ਹਾ ਸ਼ੌਕ ਹੈ, ਗਜ਼ਲਾਂ ਵਗੈਰਾ ਦੀਆਂ, ਮੈਂ ਉਦੋਂ ਕੈਸਟਾਂ ਚੱਲਦੀਆਂ ਸੀ, ਤੇ ਕਿਸੇ ਨੇ ਮੇਰੇ ਤੋਂ ਕੈਸਟ ਦੇ ਪੈਸੇ ਨਹੀਂ ਲਏ, 5-7 ਕੈਸਟਾਂ। ਅੱਛਾ, ਕਹਿੰਦੇ ਨਹੀਂ ਆ ਤੁਸੀਂ ਸਾਡੇ ਭਰਾ ਹੋ, ਇਹ ਕੋਈ ਗੱਲ ਦੇ। ਤੇ ਹੋਰ ਵੀ ਕਈ ਵਾਰੀ ਸ਼ਰਬਤ ਪੀਓ, ਚਾਹ ਪੀਓ, ਮਤਲਬ ਕਿ ਇੰਨਾ ਮਾਣ ਤਾਣ ਦਿੰਦੇ ਆ ਕਿ ਉਹ ਕਾਬਲੇ ਤਾਰੀਫ ਹੈ, ਅੱਛਾ ਲੱਗਦਾ। ਤੇ ਇਸ ਤਰ੍ਹਾਂ ਹੀ ਇਹ ਬਣਿਆ ਰਵੇ, ਪਿਆਰ ਤੇ ਵਧੀਆ ਹੈ, ਲੋਕਾਂ ਵਿੱਚ ਬੜਾ ਪਿਆਰ ਹੈ, ਪਰ ਹਕੂਮਤਾਂ ਦੇ ਮਸਲੇ ਅਲੱਗ ਨੇ, ਸਿੱਧੀ ਗੱਲ ਹੈ, ਉਹ ਨਹੀਂ ਸਮਝ ਆ ਰਹੇ। ਜਿਹੜੀ ਪਬਲਿਕ ਹੈ ਇੱਥੋਂ ਦੀ ਬੜੀ ਪਿਆਰ ਕਰਦੀ ਹੈ, ਸਿੱਖਾਂ ਨੂੰ ਖਾਸ ਕਰਕੇ। ਲਓ ਜੀ, ਬੜੀ ਚੰਗੀ ਲੱਗੀ ਇਹਨਾਂ ਨਾਲ ਗੱਲਬਾਤ ਕਰਕੇ, ਬੜਾ ਅੱਛਾ ਲੱਗਿਆ, ਖਾਸ ਕਰ ਉਹ ਕੇਸਟਾਂ ਵਾਲਾ ਵਾਕਿਆ। ਕੇਸਟਾਂ ਸੀਗੀਆਂ ਕਿਹੜੇ ਸਿੰਗਰ ਦੀਆਂ? ਉਹ ਹੈਗੇ ਸੀ ਜੀ ਨੁਸਰਤ ਫਤਿਹ ਅਲੀ ਖਾਨ ਸਾਹਿਬ, ਤੇ ਇੱਕ ਰਫਤਾ ਰਫਤੋ ਮੇਰੀ ਹਸਤੀ ਕੀ ਸਾਮਾ ਹੋ ਗਏ, ਉਹਨਾਂ ਦਾ। ਹਾਂ, ਹਮੈਦੀ ਹਸਨ ਸਾਹਿਬ, ਕੀ ਬਾਤ ਹੈ। ਕਿਉਂਕਿ ਮੈਨੂੰ ਵੀ ਗਾਉਣ ਦਾ ਸ਼ੌਕ ਹੈ, ਕਲਾਸੀਕਲ ਮੈਂ ਵੀ ਸਿੱਖਿਆ ਹੈ, ਤੇ ਕੋਈ ਸੁਣਾਈ ਦਿਓ ਸਾਨੂੰ। ਤੇ ਮੈਂ ਕਈ ਕੰਟਰੀਆਂ 'ਚ ਜਾ ਕੇ ਪ੍ਰੋਗਰਾਮ ਦੇ ਚੁੱਕਾ, ਅਮਰੀਕਾ, ਕੈਨੇਡਾ, ਇੰਗਲੈਂਡ, 13-14 ਕੰਟਰੀਆਂ 'ਚ। ਤੇ ਹੁਣ ਇਦਾਂ ਕਰਕੇ ਮਾਹੌਲ ਦਾ ਠੀਕ ਕੋਈ ਮਾਹੌਲ ਨਹੀਂ ਖੈਰ ਆ, ਇਹ ਤੁਹਾਡੀ ਆਵਾਜ਼ ਦਾ ਯਾਦਗਾਰ ਰਿਕਾਰਡ ਹੋ ਜਾਏ। ਇਹ ਰਾਗ ਕਾਫੀ ਹੈ ਜਿਹਦੇ ਤੇ ਇਹਦੀ ਧੁਨ ਬਣਾਈ ਸੀ ਉਹਨਾਂ ਨੇ। रफ्ता रफ्ता वो मेरी हस्ती के सामा हो गए, पहले जा फिर जाने जा फिर जाने जाना हो गए, रफ्ता रफ्ता वो मेरी हस्ती के सामा हो गए, प्यार जब हद से बड़ा सारे तकल्लुफ मिट गए, आपसे फिर तुम हुए फिर तू कायुम्मा हो गए, रफ्ता रफ्ता वो मेरी हस्ती के सामा हो गए। ਉਹ ਆਂਦਾ ਤੁਹਾਨੂੰ ਮੇਰੇ ਨੈਣ ਤਰਸ ਕਰਨ ਦੇ ਨੇ ਨਨਕਾਣਾ ਵੇਖਣ ਨੂੰ? ਉਹ ਐਕਚੁਅਲੀ ਨਾ ਮੈਂ ਗਾਉਣਾ ਕਲਾਸੀਕਲ ਟਾਈਪ ਗਜ਼ਲਾਂ। ਕਲਾਸੀਕਲ 'ਚ ਕੋਈ ਐਵੇਂ ਦਾ ਹੋਵੇ ਜਿਹੜਾ ਨਨਕਾਣਾ ਸਾਹਿਬ ਦਾ ਜਾਂ ਲਾਹੌਰ ਉਹ ਦਾ? ਐਕਚੁਅਲੀ ਨਾ ਸੁਣੋ ਧਿਆਨ ਨਾਲ, ਮੈਂ ਗਜ਼ਲਾਂ ਤੇ ਕੀਰਤਨ ਵਗੈਰਾ ਗਾਉਂਦਾ, ਠੀਕ ਹੈ। ਜਿਵੇਂ ਗੁਲਾਮ ਅਲੀ ਸਾਹਿਬ ਦੀਆਂ ਗਜ਼ਲਾਂ ਨੇ, ਉਹਨਾਂ ਤੇ ਅਸੀਂ ਆਪਣੇ ਸ਼ਬਦ ਵੀ ਧੁਨ ਬਣਾ ਲਈਦੀ ਆ, ਠੀਕ ਹੈ ਨਾ। ਤੇ ਇਸ ਕਰਕੇ ਹਾਰਮੋਨੀਅਮ ਹੋਵੇ ਮੇਰੇ ਕੋਲੇ, ਕੋਈ ਨਾਲ ਤਬਲੇ ਵਾਲਾ ਹੋਵੇ, ਫੇਰ ਤੇ ਗੱਲ ਬਣੇ। ਵਾਹ ਤੇ ਜੀ, ਬੜਾ ਮਜ਼ਾ ਆਇਆ ਜੀ ਤੁਹਾਡੇ ਨਾਲ ਗੱਲ ਬਹੁਤ ਸ਼ੁਕਰੀਆ ਜੀ, ਆਪਨੇ ਵੀ ਸਾਨੂੰ ਮੌਕਾ ਦਿੱਤਾ ਆਪਣੀ ਗੱਲਬਾਤ ਰੱਖਣ ਦਾ। ਚਲੋ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਲਓ ਜੀ, ਬਹੁਤ ਸ਼ੁਕਰੀਆ, ਥੈਂਕ ਯੂ।